ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। ਸਤਿ ਸ਼੍ਰੀ ਅਕਾਲ ਜੋਗੀ ਜੀ। ਸਤਿ ਸ਼੍ਰੀ ਅਕਾਲ ਰਮਣੀਕ ਕੌਰ ਜੀ, ਕੀ ਹਾਲ ਚਾਲ ਨੇ? ਹਾਲ ਚਾਲ ਵਧੀਆ, ਅੱਗੇ ਵਰਗੇ ਜਿੱਦਾਂ ਪਹਿਲਾਂ ਹੁੰਦੇ ਆ। ਬਿਲਕੁਲ ਜੀ, ਹੁਣ ਵੀ ਇਦਾਂ ਦੇ ਚਾਹੀਦੇ, ਕਿਉਂਕਿ ਤੁਹਾਡਾ ਹਾਲ ਸੁਧਰਨਾ ਨਹੀਂ ਚਾਹੀਦਾ। ਕਿਉਂ? ਵੈਸੇ ਹੀ ਉਦੋਂ ਵੀ ਜੇ ਆਪਣੇ ਹਾਲ ਹੀ ਸੁਧਰ ਗਏ ਤੇ ਆਪਾਂ ਤਾਂ ਜ਼ਿੰਦਗੀ ਦੇ ਵਿੱਚ ਐਨ ਕੁਸ਼ਲ ਮੰਗਲ ਹੋ ਜਾਾਂਗੇ। ਓਕੇ। ਤੇ ਮੰਗਲਮਈ ਜ਼ਿੰਦਗੀ ਸਾਨੂੰ ਜਿਹੜੀ ਆ ਉਹ ਦਦਰੀਆਂ ਕਰ ਦਿੰਦੀ ਆ। ਅੱਛਾ, ਹਾਂਜੀ, ਮਤਲਬ ਤੁਸੀਂ ਇਹ ਚਾਹੁੰਦੇ ਹੋ ਕਿ ਮੇਰੀ ਯਾਨੀ ਕਿ ਰਮਨੀਕ ਕੌਰ ਦੀ ਜ਼ਿੰਦਗੀ ਖੁਸ਼ੀਆਂ ਵਾਲੀ ਬਿਲਕੁਲ ਨਾ ਹੋਵੇ, ਹੈ? ਮੈਂ ਚਾਹੁੰਦਾ, ਅੱਛਾ, ਪਰ ਤੁਸੀਂ ਆਪ ਹੀ ਨਹੀਂ ਚਾਹੁੰਦੇ। ਕਿਉਂ? ਮੈਂ ਆਪਣੀ ਖੁਸ਼ੀਆਂ ਦੇ ਉੱਤੇ ਲੱਤ ਮਾਰੀ, ਕੁਹਾੜੀ ਮਾਰੀ? ਨਹੀਂ, ਕਈ ਲੋਕ ਪੈਰ ਤੇ ਕੁਹਾੜੀ ਮਾਰਦੇ, ਤੁਸੀਂ ਕੁਹਾੜੀ 'ਚ ਪੈਰ ਮਾਰਦੇ ਜਾ ਕੇ। ਹੁਣ ਮੈਂ ਕੀ ਕਰਤਾ? ਲੈ, ਕੀ ਕਰ ਦਿੱਤਾ? ਤੁਸੀਂ ਇਹ ਪੁੱਛੋ ਕਿ ਤੁਸੀਂ ਕਰਦੇ ਕੀ ਨਹੀਂ। ਮੈਂ ਕੀ ਨਹੀਂ ਕਰਦੀ? ਅੱਛਾ, ਮੈਨੂੰ ਇਹ ਦੱਸੋ ਵੀ ਖੁਸ਼ੀ ਕਿਹੜੀ ਚੀਜ਼ ਦੇ ਵਿੱਚ ਆ? ਖੁਸ਼ੀ? ਹਾਂ, ਖੁਸ਼ੀ ਤਾਂ ਕਿਸੇ ਵੀ ਚੀਜ਼ ਦੇ ਵਿੱਚ ਮਿਲ ਸਕਦੀ ਹੈ। ਕਈਆਂ ਦੇ ਲਈ ਕਾਰ, ਬੰਗਲਾ, ਵੱਡੀ ਨੌਕਰੀ, ਵੱਡੇ ਪੈਸੇ, ਹੈ ਨਾ, PR, ਇਹ ਹੁੰਦੀ ਹੈ ਖੁਸ਼ੀ। ਕਿਸੇ ਦੇ ਲਈ ਖੁਸ਼ੀ ਬਸ ਏਦਾਂ ਹੀ ਪਿਆਰ ਦੇ ਨਾਲ ਕੋਈ ਮੁਸਕਰਾ ਕੇ ਪਿਆਰ ਨਾਲ ਮਿਲ ਲਵੇ ਵੀ ਖੁਸ਼ੀ ਹੈ। ਮਿਲੀ ਖੁਸ਼ੀ ਨਹੀਂ, ਬਸ ਫਿਰ ਆਹ ਤਾਂ ਗੱਲ ਹੈ ਯਾਰ, ਕਿ ਅਸੀਂ ਲੋਕ ਖੁਸ਼ੀ ਦੇ ਅਸਲ ਮਾਇਨੇ ਸਮਝ ਨਹੀਂ ਸਕੇ। ਇਸੇ ਕਰਕੇ ਹੀ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੀਆਂ ਊਣਤਾਈਆਂ ਆ ਗਈਆਂ। ਉਹਨਾਂ ਦੇ ਵਿੱਚੋਂ ਇੱਕ ਬਹੁਤ ਵੱਡੀ ਊਣਤਾਈ ਆ, ਉਹਦੇ ਬਾਰੇ ਜ਼ਿਕਰ ਕਰਾਂਗੇ ਅੱਜ ਪ੍ਰੋਗਰਾਮ ਨਜ਼ਰੀਆ ਦੇ ਵਿੱਚ। ਮੈਂ ਹਾਂ ਜੀ ਤੁਹਾਡਾ ਆਪਣਾ ਚਰਨਜੀਤ ਜੋਗੀ ਤੇ ਮੈਂ ਹਾਂ ਰਮਨੀਕ ਕੌਰ, ਤੇ ਤੁਸੀਂ ਸੁਣਨ ਲੱਗੇ ਹੋ ਜੀ ਪ੍ਰੋਗਰਾਮ ਨਜ਼ਰੀਆ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਖੁਸ਼ੀਆਂ ਦੀ ਪਰਿਭਾਸ਼ਾ ਤੁਸੀਂ ਕਦੇ ਵੀ ਨਿਸ਼ਚਿਤ ਨਹੀਂ ਕਰ ਸਕਦੇ, ਪਰ ਕਈ ਲੋਕ ਨਿੱਕੀ ਨਿੱਕੀ ਗੱਲ 'ਚ ਖੁਸ਼ੀ ਲੱਭ ਲੈਂਦੇ ਨੇ ਤੇ ਕਈ ਲੋਕ ਵੱਡੀਆਂ ਵੱਡੀਆਂ ਚੀਜ਼ਾਂ ਸਾਹਮਣੇ ਪਈਆਂ ਹੋਣ ਦੇ ਬਾਵਜੂਦ ਉਹ ਖੁਸ਼ੀ ਹਾਸਲ ਨਹੀਂ ਕਰ ਪਾਉਂਦੇ ਜੋ ਉਹਨਾਂ ਨੂੰ ਹੋਣੀ ਚਾਹੀਦੀ ਹੈ। ਖੁਸ਼ੀਆਂ ਦੀ ਪਰਿਭਾਸ਼ਾ ਹੈ, ਪਰ ਅਸੀਂ ਉਹ ਕਦੇ ਪੜ੍ਹੀ ਨਹੀਂ। ਉਹੀ ਨਾ, ਅਸੀਂ ਕਦੇ ਉਹ ਮਹਿਸੂਸ ਨਹੀਂ ਕੀਤੀ, ਅਸੀਂ ਕਦੇ ਉਹ ਸਮਝੀ ਨਹੀਂ। ਇਸੇ ਕਰਕੇ ਹੀ ਅੱਜ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਊਣਤਾਈ ਆ ਗਈ ਹੈ ਜੀ, ਆਤਮ ਹੱਤਿਆ, ਖੁਦਕੁਸ਼ੀ ਜੀ, ਆਪਣੀ ਜੀਵਨ ਲੀਲਾ ਆਪ ਸਮਾਪਤ ਕਰਨੀ, ਆਪਣੇ ਹੱਥੀਂ ਆਪਣੀ ਜਾਨ ਲੈਣੀ। ਹਾਂ, ਤੇ ਦੇਖੋ ਬਹੁਤ ਸਾਰੇ ਸਾਧਨ ਨੇ। ਕੋਈ ਰੇਲ ਗੱਡੀ ਥੱਲੇ ਆ ਜਾਂਦਾ ਹੈ, ਕੋਈ ਬੱਸ ਥੱਲੇ ਆ ਗਿਆ, ਠੀਕ ਹੈ ਜੀ, ਕਿਸੇ ਨੇ ਰੱਸੀ ਨਾਲ ਫਾਹਾ ਲੈ ਲਿਆ, ਕਿਸੇ ਨੇ ਆਪਣੇ ਆਪ ਨੂੰ ਅੱਗ ਲਾ ਲਈ, ਕਿਸੇ ਨੇ ਕੋਠੇ ਤੋਂ ਛਾਲ ਮਾਰਤੀ, ਕਿਸੇ ਨੇ ਜ਼ਹਿਰ ਪੀ ਲਿਆ, ਕਿਸੇ ਨੇ ਰੇਹਾਂ ਸਪਰੇਆਂ ਪੀ ਲਈਆਂ, ਕੋਈ ਜਾ ਕੇ ਕਿਸੇ ਕੀ ਕਹਿੰਦੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ, ਠੀਕ ਹੈ ਨਾ। ਇਹ ਜਿਹੜੀਆਂ ਖੁਦਕੁਸ਼ੀਆਂ ਨੇ ਇਹ ਲਗਾਤਾਰ ਵੱਧ ਰਹੀਆਂ ਨੇ, ਔਰ ਅਖਬਾਰਾਂ ਦੀਆਂ ਸੁਰਖੀਆਂ ਜਿਹੜੀਆਂ ਆ ਉਹ ਵੀ ਲਗਾਤਾਰ ਵੱਧ ਰਹੀਆਂ ਨੇ। ਖੁਦਕੁਸ਼ੀਆਂ ਦੇ ਨਾਲ ਸਾਡੀ ਜਿਹੜੀ ਜ਼ਿੰਦਗੀ ਆ ਉਹ ਅੱਜ ਖੌਫਜ਼ਦਾ ਹੋਈ ਪਈ ਹੈ, ਔਰ ਅੱਜ ਅਸੀਂ ਗੱਲ ਕਰਾਂਗੇ ਇਸ ਵੱਧਦੇ ਹੋਏ ਖੁਦਕੁਸ਼ੀ ਦੇ ਚਲਨ ਤੇ। ਬਸ ਸੁਣਦੇ ਰਹਿਣਾ ਜੀ ਪ੍ਰੋਗਰਾਮ ਨਜ਼ਰੀਆ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਭਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਜੀ ਪੰਜਾਬੀ ਰੇਡੀਓ USA। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਅੱਜ ਤੁਸੀਂ ਵੀ ਸੋਚਦੇ ਹੋਗੇ ਕਿ ਅਸੀਂ ਇੱਕਦਮ ਸੀਰੀਅਸ ਕਿਉਂ ਹੋ ਚੁੱਕੇ ਆ, ਕਿਉਂਕਿ ਬਹੁਤ ਸਾਰੀਆਂ ਜ਼ਿੰਦਗੀ ਦੇ ਵਿੱਚ ਘਟਨਾਵਾਂ ਵਾਪਰਦੀਆਂ ਨੇ, ਸਾਡੇ ਆਲੇ ਦੁਆਲੇ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ। ਅਸੀਂ ਬਹੁਤ ਸਾਰੇ ਨਿਊਜ਼ ਦੇ ਵਿੱਚ ਦੇਖਦੇ ਆ, ਆਲੇ ਦੁਆਲੇ ਪੜ੍ਹਦੇ ਆ, ਵੇਖਦੇ ਆ, ਵਿਚਰਦੇ ਆ, ਤਾਂ ਸਾਨੂੰ ਲੱਗਦਾ ਹੈ ਕਿ ਕੋਈ ਨਾ ਕੋਈ ਗੱਲ ਇਹੋ ਜਿਹੀ ਹੁੰਦੀ ਹੈ ਜਿਹੜੀ ਸਾਡੇ ਮਨ ਨੂੰ ਟੁੰਬਦੀ ਹੈ। ਗੱਲ ਇਹ ਹੈ ਨਾ ਕਿ ਰਮਣੀਕ ਕੌਰ ਜੀ ਬਹੁਤ ਸਾਰੀਆਂ ਇਦਾਂ ਦੀਆਂ ਘਟਨਾਵਾਂ ਅਸੀਂ ਅੱਖੀਂ ਦੇਖੀਆਂ ਨੇ ਤੇ ਅਕਸਰ ਅਖਬਾਰਾਂ ਦੇ ਵਿੱਚ ਪੜ੍ਹਦੇ ਆ, ਟੀਵੀ ਦੇ ਉੱਪਰ ਦੇਖਦੇ ਆ, ਆਪਣੇ ਆਂਡੀਆਂ ਗੁਆਂਢੀਆਂ, ਸੱਜਣਾ ਮਿੱਤਰਾਂ, ਪਿਆਰਿਆਂ, ਬੇਲੀਆਂ, ਸਹੇਲੀਆਂ ਦੇ ਕੋਲੋਂ ਆਮ ਤੌਰ ਤੇ ਇਦਾਂ ਦੇ ਚਰਚੇ ਅਸੀਂ ਸੁਣਦੇ ਆ, ਜਾਂ ਫਿਰ ਸੋਸ਼ਲ ਮੀਡੀਆ ਤੇ ਅਸੀਂ ਇਹੋ ਜਿਹੀਆਂ ਚੀਜ਼ਾਂ ਦੇਖਦੇ ਆ, ਪੜ੍ਹਦੇ ਆ, ਸੁਣਦੇ ਆ, ਤਾਂ ਫਿਰ ਮਨ ਦੇ ਵਿੱਚ ਇੱਕ ਨਹੀਂ ਬਹੁਤ ਸਾਰੇ ਸਵਾਲ ਉੱਠਦੇ ਨੇ। ਬਿਲਕੁਲ ਜੀ। ਹੁਣ ਅੱਜ ਇਹ ਪ੍ਰੋਗਰਾਮ ਜਿਹੜਾ ਆਪਾਂ ਕਰਨ ਲੱਗੇ ਆ ਨਾ, ਪਿੱਛੇ ਜੇ ਇੱਕ ਮੁੰਡਾ ਸੀ
ਔਰ ਉਹਦੀ ਲਾਸ਼ ਮਿਲੀ ਕੈਨੇਡਾ ਦੇ ਵਿੱਚ ਦਰਖਤ ਦੇ ਨਾਲ ਲਟਕਦੀ ਹੋਈ। ਬੰਦਾ ਪੁੱਛੇ ਕਿ ਕੈਨੇਡਾ ਦੇ ਵਿੱਚ ਜਾ ਕੇ ਕਮੀ ਕਿਹੜੀ ਚੀਜ਼ ਦੀ ਸੀ? ਲੋਕੀ ਇੱਥੇ ਹੀ ਰਹਿੰਦਿਆਂ ਵੀ ਖੁਸ਼ ਨਹੀਂ ਹੈ ਤੇ ਉੱਥੇ ਰਹਿੰਦਿਆਂ ਵੀ ਖੁਸ਼ ਨਹੀਂ ਹੈ। ਇਸ ਗੱਲ ਦੇ ਵਿੱਚ ਅਸੀਂ ਨਹੀਂ ਪੈਂਦੇ ਕਿ ਉਹ ਕਤਲ ਸੀ ਜਾਂ ਖੁਦਕੁਸ਼ੀ ਸੀ ਜੀ। ਅਸੀਂ ਤੇ ਗੱਲ ਕਰਦੇ ਹਾਂ ਕਿ ਉਹ ਸ਼ੋਅ ਕੀਤੀ ਗਈ ਖੁਦਕੁਸ਼ੀ ਜੋ ਸਾਨੂੰ ਪਹਿਲੀ ਨਜ਼ਰ ਦਿਖੀ। ਅਸੀਂ ਗੱਲ ਅੱਜ ਖੁਦਕੁਸ਼ੀਆਂ ਦੀ ਕਰ ਰਹੇ ਹਾਂ ਕਿ ਇਹ ਖੁਦਕੁਸ਼ੀਆਂ ਜਿਹੜੀਆਂ ਨੇ ਇਹ ਘਟਣ ਦੀ ਬਜਾਏ ਵੱਧ ਰਹੀਆਂ ਨੇ। ਇਹ ਕਿਉਂ ਵੱਧ ਰਹੀਆਂ ਨੇ, ਕੀ ਕਾਰਨ ਨੇ ਪਿੱਛੇ ਇਹਨਾਂ ਦੇ, ਬਹੁਤ ਸਾਰੀਆਂ ਗੱਲਾਂ ਬਾਤਾਂ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਕਰਾਂਗੇ। ਤੁਸੀਂ ਸੁਣਦੇ ਰਹੋ ਇਸੇ ਤਰ੍ਹਾਂ ਹੀ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ US ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਜੋਗੀ ਜੀ ਕਹਿੰਦੇ ਨੇ ਕਿ ਮੌਤ ਦੇ ਉੱਤੇ ਕਿਸੇ ਦਾ ਜ਼ੋਰ ਨਹੀਂ ਹੁੰਦਾ, ਪਰ ਬਹੁਤ ਸਾਰੇ ਲੋਕ ਮੌਤ ਨੂੰ ਵੀ ਕਾਬੂ ਕਰਨ ਦੀ ਕੋਸ਼ਿਸ਼ ਕਰਦੇ ਨੇ ਅਨਨੈਚੁਰਲ ਤਰੀਕੇ ਦੇ ਨਾਲ। ਜਦੋਂ ਖੁਦ ਮਰਦੇ ਨੇ, ਖੁਦ ਉਹਨਾਂ ਨੂੰ ਲੱਗਦਾ ਹੈ ਕਿ ਮੈਂ ਜ਼ਿੰਦਾ ਨਹੀਂ ਰਹਿਣਾ, ਜਦੋਂ ਉਹਨਾਂ ਨੂੰ ਇਹ ਲੱਗਦਾ ਹੈ ਕਿ ਮੈਂ ਆਪਣੇ ਆਪ ਨੂੰ ਖਤਮ ਕਰ ਲੈਣਾ, ਮੇਰੇ ਲਈ ਜ਼ਿੰਦਗੀ 'ਚ ਕੁਝ ਵੀ ਨਹੀਂ ਬਚਿਆ, ਆਈ ਕੁਇਟ। ਬਿਲਕੁਲ ਜੀ, ਦੇਖੋ ਇਹ ਕੁਇਟ ਨਹੀਂ ਹੁੰਦਾ, ਠੀਕ ਹੈ ਨਾ, ਇਹ ਆਪਣੇ ਆਪ ਨੂੰ ਇੱਕ ਕਿਸਮ ਦਾ ਹੱਥ ਖੜੇ ਕਰ ਦੇਣਾ। ਹਾਂ, ਠੀਕ ਹੈ ਨਾ, ਜ਼ਿੰਦਗੀ ਆਪਣੀ ਹਵਾਲੇ ਕਰ ਦੇਣੀ ਮੌਤ ਦੇ। ਜੀ ਜੇਕਰ ਅਸੀਂ ਭਾਰਤ ਦੀ ਗੱਲ ਕਰੀਏ, 2016 ਦੀ ਅਸੀਂ ਲਿਸਟ ਕੱਢੀਏ ਤਾਂ ਭਾਰਤ ਦੇ ਵਿੱਚ ਜਿਹੜੇ ਇਹ ਕੇਸ ਸੀ, ਮਾਮਲੇ ਸੀਗੇ, ਲਗਭਗ ਜੇਕਰ ਆਪਾਂ ਗੱਲ ਕਰੀਏ ਤੇ ਇਹ ਲਗਭਗ 2.5 ਲੱਖ ਦੇ ਕਰੀਬ ਮੌਤਾਂ ਹੋਈਆਂ। ਠੀਕ ਹੈ ਨਾ, ਤੇ ਉਸ ਵੇਲੇ ਇਹ ਮੌਤਾਂ ਇੰਨੀਆਂ ਜ਼ਿਆਦਾ ਹੋ ਗਈਆਂ ਸੀਗੀਆਂ। ਔਰ ਜੇਕਰ ਹੁਣ ਅਸੀਂ ਗੱਲ ਦਰੁਸਤ ਕਰ ਦਈਏ, ਮੌਤਾਂ ਨਹੀਂ ਖੁਦਕੁਸ਼ੀਆਂ, ਠੀਕ ਹੈ ਨਾ। ਔਰ ਇਹ ਜਿਹੜੀਆਂ ਖੁਦਕੁਸ਼ੀਆਂ, ਔਰ ਇਹਨਾਂ ਦੀ ਸਭ ਤੋਂ ਵੱਡੀ ਗੱਲ, ਇਹਨਾਂ ਦੇ ਵਿੱਚ ਇੱਕ ਕਾਮਨ ਚੀਜ਼ ਕੀ ਸੀਗੀ? ਕੀ ਕਾਮਨ ਚੀਜ਼ ਇਹ ਸੀ ਕਿ ਇਹਨਾਂ ਦੀ ਉਮਰ ਜਿਹੜੀ ਸੀ 15 ਤੋਂ 29 ਸਾਲ, ਲਓ ਜੀ, ਜਾਂ 15 ਤੋਂ 39 ਸਾਲ ਸੀ। ਯਾਨੀ ਕਿ ਭਰ ਜਵਾਨੀ ਆ ਜਾਂ ਫਿਰ ਜਵਾਨੀ ਦੇ ਦਹਲੀਜ਼ ਤੇ ਸੀਗੇ ਕੁਝ। ਹਾਂ, ਜੇਕਰ ਅਸੀਂ ਭਾਰਤ ਦੀ ਗੱਲ ਕਰਦੇ ਹਾਂ ਤੇ 1 ਲੱਖ ਦੇ ਪਿੱਛੇ 10.5% ਜਿਹੜਾ ਬਣਦਾ ਹੈਗਾ ਆ, ਠੀਕ ਹੈ, ਉਹਨਾਂ ਦਾ ਡਾਟਾ ਕਿ ਇਹ ਇੰਨੇ ਕੁ ਲੋਕ ਖੁਦਕੁਸ਼ੀਆਂ ਕਰ ਜਾਂਦੇ ਆ। ਅਸੀਂ ਗੱਲ ਇੱਥੇ ਇਹ ਕਰਨਾ ਕਿ ਭਰ ਜਵਾਨੀ ਜਿਹੜੇ ਕਿ ਮੋਢਿਆਂ ਉੱਪਰੋਂ ਦੀ ਥੁੱਕਦੀ ਫਿਰਦੀ ਹੈ, ਗਲੀਆਂ ਦੇ ਵਿੱਚ ਬੁੱਕਦੀ ਫਿਰਦੀ ਹੈ, ਅੱਜ ਉਹ ਆਪਣੇ ਗਲਾਂ ਦੇ ਵਿੱਚ ਰੱਸੇ ਪਾ ਕੇ ਝੂਲ ਗਈ, ਅੱਜ ਉਹ ਟ੍ਰੇਨਾਂ ਥੱਲੇ ਆ ਗਈ, ਅੱਜ ਜ਼ਹਿਰਾਂ ਪੀਣ ਲੱਗ ਪਈ, ਅੱਜ ਸਪਰੇਆਂ ਪੀਣ ਲੱਗ ਪਈ, ਅੱਜ ਰੇਲ ਗੱਡੀਆਂ ਦੇ ਥੱਲੇ। ਗੱਲ ਇਹ ਹੈ ਕਿ ਇਹ ਜਿਹੜੀਆਂ ਚੀਜ਼ਾਂ ਸਾਡੇ ਸਾਹਮਣੇ ਆਉਣ ਲੱਗ ਪਈਆਂ ਨੇ, ਇਹਨਾਂ ਨੇ ਸਾਡਾ ਦਿਮਾਗ ਜਿਹੜਾ ਨਾ ਅੱਜ ਹਿਲਾ ਕੇ ਰੱਖ ਦਿੱਤਾ। ਤੁਸੀਂ ਸੁਣ ਰਹੇ ਹੋ ਜੀ ਪੰਜਾਬੀ ਰੇਡੀਓ USA। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਅੱਜ ਅਸੀਂ ਗੱਲ ਕਰ ਰਹੇ ਹਾਂ ਖੁਦਕੁਸ਼ੀਆਂ ਦੀ। ਜੋਗੀ ਜੀ, ਜੇ ਅਸੀਂ ਗੱਲ ਕਰੀਏ ਨਾ ਇਸ ਪੈਂਡੇਮਿਕ ਦੌਰ ਦੀ, ਹੈ ਜਿਹੜਾ ਕਰੋਨਾ ਕਾਲ ਹੈ, ਜਿਹਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਕੰਮ ਠੱਪ ਹੋਏ, ਜਿਹਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਘਰੇ ਬਹਿਣਾ ਪਿਆ, ਤੁਸੀਂ ਉਹਦਾ ਵੀ ਜੇ ਡਾਟਾ ਕੱਢ ਕੇ ਦੇਖੋ ਨਾ, ਸਟੈਟਸ ਇਹ ਕਹਿੰਦਾ ਹੈ ਕਿ ਉਹਦਾ ਵੀ ਬਹੁਤ ਹੀ ਜ਼ਿਆਦਾ ਬੁਰਾ ਅਸਰ ਪਿਆ ਇਸ ਪੈਂਡੇਮਿਕ ਦਾ ਲੋਕਾਂ ਦੀ ਜ਼ਿੰਦਗੀ ਦੇ ਉੱਪਰ। ਬਹੁਤ ਸਾਰੇ ਲੋਕਾਂ ਨੇ ਆਪਣੀ ਜ਼ਿੰਦਗੀ ਨੂੰ ਖਤਮ ਕਰ ਲਿਆ ਜਸਟ ਬਿਕੋਜ਼ ਕਿਉਂਕਿ ਉਹਨਾਂ ਦੇ ਕੰਮ ਠੱਪ ਹੋ ਗਏ ਸੀ, ਜਾਂ ਉਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਕੈਦ ਰਹਿਣਾ ਪਿਆ, ਜਾਂ ਫਿਰ ਕਹਿ ਲਓ ਵੀ ਇੱਕ ਤਰ੍ਹਾਂ ਦਾ ਮੈਂਟਲ ਸਟ੍ਰੈਸ ਜਿਹੜਾ ਨਾ, ਹੁਣ ਕੀ ਹੋਊਗਾ, ਕੀ ਅਸੀਂ ਜ਼ਿੰਦਾ ਬਚਾਂਗੇ ਜਾਂ ਨਹੀਂ, ਇਸੇ ਚੱਕਰ ਦੇ ਵਿੱਚ ਉਹਨਾਂ ਨੇ ਆਪਣੀ ਜਾਨ ਲੈ ਲਈ। ਉਹਨਾਂ ਦੇ ਵਿੱਚ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਵੀ ਨੇ, ਕਈ ਹੋਰ ਇਹੋ ਜਿਹੀਆਂ ਹਸਤੀਆਂ ਵੀ ਨੇ ਜਿਨ੍ਹਾਂ ਨੇ ਆਪਣੀ ਕੁਝ ਬਹੁਤ ਸਾਰੀ ਇਹੋ ਜਿਹੀ ਜਿਹੜੀ ਸਟਰਗਲਰ ਵੀ ਸੀਗੇ ਮੁੰਬਈ ਦੇ ਵਿੱਚ, ਉਹਨਾਂ ਨੇ ਵੀ ਆਪਣੀ ਜਾਨ ਲੈ ਲਈ। ਔਰ ਬਹੁਤ ਸਾਰੇ ਅਸੀਂ ਇਹੋ ਜਿਹੇ ਤੁਹਾਡੇ ਮੇਰੇ ਵਰਗੇ ਲੋਕ ਵੀ ਦੇਖੇ ਇੰਡੀਆ ਦੇ ਵਿੱਚ, ਜਿਨ੍ਹਾਂ ਨੇ ਆਮ ਤੌਰ ਤੇ ਸਿਰਫ ਇਹ ਦੇਖਿਆ ਕਿ ਹੁਣ ਮੇਰੇ ਕੋਲ ਕੋਈ ਰਸਤਾ ਨਹੀਂ ਬਚਿਆ। ਉਹਨਾਂ ਨੇ ਇੱਕੋ ਇੱਕ ਰਸਤਾ ਅਪਣਾਇਆ, ਬਿਨਾਂ ਆਪਣੇ ਪਰਿਵਾਰ ਦੀ, ਬਿਨਾਂ ਆਪਣੇ ਅੱਗੇ ਪਿੱਛੇ ਦੀ ਚਿੰਤਾ ਕੀਤਿਆਂ, ਬਿਨਾਂ ਆਉਣ ਵਾਲੇ ਭਵਿੱਖ ਦੀ ਚਿੰਤਾ ਕੀਤਿਆਂ ਵੀ ਮੇਰੇ ਤੋਂ ਬਾਅਦ ਕੀ ਹੋਊਗਾ, ਉਹਨਾਂ ਨੇ ਆਪਣੀ ਜਾਨ ਲੈ ਲਈ। ਖੁਦਕੁਸ਼ੀਆਂ ਦਾ ਜ਼ਿਕਰ ਹੋ ਰਿਹਾ ਜੀ ਅੱਜ ਪ੍ਰੋਗਰਾਮ ਨਜ਼ਰੀਆ ਦੇ ਵਿੱਚ ਜੀ। ਇੱਕ ਨਿੱਕੀ ਜਿਹੀ ਝਾਤ ਮਾਰੀਏ ਨਾ ਆਪਾਂ, ਤੇ ਕਾਰਨ ਬਹੁਤ ਸਾਰੇ ਹੋ ਸਕਦੇ ਨੇ ਜੀ। ਉਹਦੇ ਵਿੱਚ ਕਾਰਨ ਇਹ ਹੋ ਸਕਦਾ ਕਿ ਕਿਸੇ ਦਾ ਵਿਆਹ ਨਹੀਂ ਹੁੰਦਾ, ਠੀਕ ਹੈ ਨਾ, ਤੇ ਜੇਕਰ ਕਿਸੇ ਦਾ ਵਿਆਹ ਹੋ ਗਿਆ ਫਿਰ ਉਹਦੀ ਸੈਟਲਮੈਂਟ ਨਹੀਂ ਹੁੰਦੀ, ਬਿਲਕੁਲ, ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਕੋਈ ਹੋਰ ਵੀ ਦਾਜ ਦਹੇਜ ਦੇ ਵੀ ਕਾਰਨ ਹੋ ਸਕਦੇ ਨੇ ਜੀ, ਠੀਕ ਹੈ ਨਾ। ਨਾਲ ਦੀ ਨਾਲ ਕਈਆਂ ਦੇ ਨਾਜਾਇਜ਼ ਸਬੰਧ ਵੀ ਹੋ ਸਕਦੇ ਨੇ। ਉਸ ਤੋਂ ਬਾਅਦ ਜੇਕਰ ਕਰੀਏ ਤਾਂ ਕਈ ਬੱਚੇ ਇਮਤਿਹਾਨਾਂ ਦੇ ਵਿੱਚੋਂ ਫੇਲ ਹੋ ਜਾਂਦੇ ਨੇ, ਆਪਣਾ ਮਨਚਾਹਿਆ ਨਤੀਜਾ ਨਹੀਂ ਪਾ ਸਕਦੇ। ਕਈ ਵਾਰ ਏਦਾਂ ਹੁੰਦਾ ਹੈ ਕਿ ਔਰਤਾਂ ਦੇ ਵਿੱਚ ਬਾਂਝਪਣ ਦੀ ਸਮੱਸਿਆ ਹੁੰਦੀ ਹੈ, ਉਹ ਆਤਮ ਹੱਤਿਆਵਾਂ ਕਰ ਜਾਂਦੀਆਂ ਨੇ, ਔਰ ਬਾਕੀ ਹੋਰ ਬਹੁਤ ਸਾਰੀਆਂ ਪ੍ਰੋਬਲਮ ਹੁੰਦੀਆਂ ਨੇ।
ਠੀਕ ਹੈ ਨਾ। ਘਰੇਲੂ ਸਮੱਸਿਆਵਾਂ ਹੁੰਦੀਆਂ, ਫਲਾਣੀ ਮੈਨੂੰ ਛੱਡ ਗਈ ਤਾਂ ਮੈਂ ਮਰ ਗਿਆ, ਮੈਨੂੰ ਕੋਈ ਚੀਜ਼ ਨਹੀਂ ਮਿਲੀ ਤਾਂ ਮਰ ਗਏ, ਹੈ ਨਾ। ਸਭ ਤੋਂ ਵੱਡੀ ਜਿਹੜੀ ਗਿਣਤੀ ਆ, ਇੱਥੇ ਮੈਂ ਉਹੀ ਗੱਲ ਕਰਨ ਲੱਗਾ ਸੀ, ਸਭ ਤੋਂ ਵੱਡੀ ਜਿਹੜੀ ਸਮੱਸਿਆ ਇਸ ਖੁਦਕੁਸ਼ੀਆਂ ਦੀ ਜੜ ਬਣਦੀ ਹੈ ਉਹ ਘਰੇਲੂ ਸਮੱਸਿਆਵਾਂ ਆ। ਸਭ ਤੋਂ ਜ਼ਿਆਦਾ ਜਿਹੜੀਆਂ ਖੁਦਕੁਸ਼ੀਆਂ ਹੁੰਦੀਆਂ ਉਹਨਾਂ ਦਾ ਕਾਰਨ ਹੈਗਾ ਤੁਹਾਡਾ ਪਰਿਵਾਰ, ਔਰ ਉਸ ਤੋਂ ਵੱਧ ਜੇਕਰ ਉਸ ਤੋਂ ਦੂਸਰੇ ਨੰਬਰ ਤੇ ਗੱਲ ਕਰੀਏ ਤਾਂ ਕੋਈ ਬਿਮਾਰੀਆਂ ਆ ਜਾਂਦੀਆਂ ਜੀ, ਠੀਕ ਹੈ। ਬਿਮਾਰੀਆਂ ਦੇ ਨਾਲ ਬੰਦਾ ਕੋਈ ਐਸੀ ਅੱਕ ਜਾਂਦਾ ਹੈ ਤੇ ਉਹ ਖੁਦਕੁਸ਼ੀ ਕਰ ਲੈਂਦਾ। ਔਰ ਇਹ ਜਿਹੜੀਆਂ ਚੀਜ਼ਾਂ ਅੱਜ ਅਸੀਂ ਗੱਲ ਕਰਾਂਗੇ ਕਿ ਕੀ ਪਰਿਵਾਰ ਜਿਹੜੇ ਜ਼ਿੰਦਗੀ ਬਖਸ਼ਦੇ ਆ ਉਹ ਜ਼ਿੰਦਗੀ ਲੈਂਦੇ ਕਿਉਂ ਆ। ਹਰ ਚੜ੍ਹਦੀ ਸਵੇਰ ਤੋਂ ਟਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਜਿਹੜੇ ਪਰਿਵਾਰ ਤੁਹਾਡੀ ਜ਼ਿੰਦਗੀ ਬਖਸ਼ਦੇ ਨੇ, ਜਿਹੜੇ ਪਰਿਵਾਰ ਤੁਹਾਡੀ ਜ਼ਿੰਦਗੀ ਦਾ ਧੁਰਾ ਹੁੰਦੇ ਨੇ, ਆਖਰਕਾਰ ਉਹੀ ਪਰਿਵਾਰ ਤੁਹਾਡੀ ਜ਼ਿੰਦਗੀ ਲੈਣ ਵਾਸਤੇ ਉਤਾਰੂ ਕਿਉਂ ਹੋ ਜਾਂਦੇ ਨੇ। ਉਹ ਪਰਿਵਾਰਕ ਝਗੜੇ ਕਿਵੇਂ ਤੁਹਾਡੀ ਜ਼ਿੰਦਗੀ ਨੂੰ ਮੌਤ ਦੇ ਵਿੱਚ ਤਬਦੀਲ ਕਰਨ ਦੇ ਵਿੱਚ ਸਹਾਈ ਹੁੰਦੇ ਨੇ। ਉਸ ਤੋਂ ਪਹਿਲਾਂ ਜੋਗੀ ਜੀ ਇਹ ਵੀ ਦੱਸਣਾ ਚਾਹੂੰਗੀ ਕਿ ਇਸ ਪੈਂਡੇਮਿਕ ਦੇ ਵਿੱਚ ਹੀ ਨਾ ਜਿਹੜਾ 1% ਮੌਤਾਂ ਹੋਈਆਂ ਨੇ, ਜਿਹੜਾ ਤੁਸੀਂ ਪੂਰਾ ਡਾਟਾ ਦੱਸਿਆ, ਉਹ 145% ਹੋ ਗਿਆ ਬਿਲਕੁਲ ਪੂਰੇ ਪੈਂਡੇਮਿਕ ਦੇ ਵਿੱਚ। ਸੋਚੋ ਉਹਦੇ ਵਿੱਚ ਵੀ ਪਰਿਵਾਰ ਦੀ ਭੂਮਿਕਾ ਕਿਤੇ ਨਾ ਕਿਤੇ ਰਹੀ ਹੋਊਗੀ। ਜੀ ਬਿਲਕੁਲ। ਦੇਖੋ ਸਭ ਤੋਂ ਵੱਡੀ ਗੱਲ ਆ ਕਿ ਘਰਾਂ ਦੇ ਵਿੱਚ ਜੀ ਜੇਕਰ ਬੰਦਾ ਕੋਈ ਘੱਟ ਕਮਾਉਂਦਾ ਹੈ, ਹਾਂਜੀ, ਠੀਕ ਹੈ ਨਾ, ਉਹਨੂੰ ਵਾਰ-ਵਾਰ ਜ਼ਲੀਲ ਕਰਨਾ ਹੈ ਹਾਂ ਕਿ ਤੇਰੀ ਤੇ ਕਮਾਈ ਨਹੀਂ। ਔਰ ਤੁਹਾਨੂੰ ਇਹ ਵੀ ਦੱਸ ਦਈਏ, ਜਿਹੜੀ ਬੰਦਿਆਂ ਦੀ ਖੁਦਕੁਸ਼ੀ ਕਰਨ ਦੀ ਰੇਸ਼ੋ ਹੈ ਉਹ ਔਰਤਾਂ ਦੇ ਮੁਕਾਬਲੇ ਦੁੱਗਣੀ ਹੈ। ਜੀ ਬਿਲਕੁਲ, ਕਿਉਂਕਿ ਬੰਦੇ ਦੇ ਸਿਰ ਤੇ ਬਹੁਤ ਸਾਰੀ ਜ਼ਿੰਮੇਵਾਰੀ ਹੁੰਦੀ। ਜੋ ਕਿ ਜੀ ਇੱਕ ਬਹੁਤ ਆਪਾਂ ਕਦੀ ਇਸ ਤੇ ਵੀ ਚਰਚਾ ਕਰਾਂਗੇ। ਇੱਕ ਨਾ ਬਹੁਤ ਹੀ ਇੰਡੀਅਨ ਸੋਸਾਇਟੀ ਦੀ ਅਸੀਂ ਗੱਲ ਕਰੀਏ, ਇੱਥੇ ਇੱਕ ਟ੍ਰੈਂਡ ਹੈ, ਆਮ ਤੌਰ ਤੇ ਵੀ ਟ੍ਰੈਂਡ ਹੈ ਕਿ ਬੰਦਾ ਹੀ ਕਮਾਊਗਾ, ਬੰਦਾ ਘਰੇ ਬੈਠਾ ਤੇ ਲੋਕਾਂ ਨੇ ਲਾਹਨਤਾਂ ਪਾਉਣੀਆਂ ਆ, ਜਨਾਨੀ ਘਰੇ ਬੈਠੂਗੀ। ਚਲੋ ਜਨਾਨੀ ਮੰਨ ਲਿਆ ਕਮਾਊਗੀ, ਪਰ ਆਦਮੀ ਘਰੇ ਬੈਠਾ ਵਿਹਲਾ ਬਰਦਾਸ਼ਤ ਹੁੰਦਾ ਹੀ ਨਹੀਂ। ਦੇਖੋ ਮੈਂ ਆਮ ਤੌਰ ਤੇ ਮੈਂ ਦੂਸਰੇ ਮੁਲਕਾਂ ਦੀ ਵੀ ਗੱਲ ਕਰਾਂ, ਉਹਨਾਂ ਦੇ ਵਿੱਚ ਵੀ ਜਿਹੜੀਆਂ ਜਨਾਨੀਆਂ ਕੰਮ ਕਰਦੀਆਂ, ਬਹੁਤ ਸਾਰੇ ਬੰਦੇ ਐਸੇ ਕਿ ਜਿਹੜੇ ਖੁਦ ਕੰਮ ਕਰਦੇ, ਪਰ ਆਮ ਤੌਰ ਤੇ ਮੈਂ ਇਹ ਦੇਖਿਆ ਕਿ ਜਨਾਨੀਆਂ ਜ਼ਿਆਦਾ ਕੰਮ ਕਰਦੀਆਂ, ਬੰਦੇ ਜਿਹੜੇ ਆ ਉਹ ਘੱਟ ਕੰਮ ਕਰਦੇ ਆ, ਠੀਕ ਹੈ ਨਾ। ਤੇ ਅਸੀਂ ਜੇਕਰ ਆਪਣੇ ਭਾਰਤ ਦੀ ਗੱਲ ਕਰਦੇ ਹਾਂ ਤੇ ਸਾਡੇ ਭਾਰਤ ਵਿੱਚ ਬਹੁਤ ਜ਼ਿਆਦਾ ਜਿਹੜਾ ਉਹ ਉੱਥੇ ਸਿਰਫ ਤੇ ਸਿਰਫ ਬੰਦੇ ਕੰਮ ਕਰਦੇ, ਜਿਨ੍ਹਾਂ ਦੇ ਕਰਕੇ ਉਹਨਾਂ ਦੇ ਦਿਮਾਗ ਤੇ ਬੋਝ ਜ਼ਿਆਦਾ ਹੁੰਦਾ ਹੈ, ਔਰ ਇਸ ਕਰਕੇ ਉਹ ਖੁਦਕੁਸ਼ੀਆਂ ਦੇ ਰਾਹ ਤੁਰਦੇ ਆ। ਗਾਣੇ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ। ਤੁਸੀਂ ਔਰ ਅਮਨੀਕ ਤੇ ਚਰਨਜੀਤ ਜੋਗੀ ਦੇ ਨਾਲ ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਸਫਲਤਾ ਨੂੰ ਅਸੀਂ ਆਪਣੇ ਇੱਥੇ ਬਿਠਾਇਆ ਹੋਇਆ, ਕਿੱਥੇ? ਦਿਮਾਗ ਤੇ। ਹਾਂਜੀ, ਬਾਕੀਆਂ ਦੇ ਦਿਮਾਗ ਹੁੰਦੇ ਆ, ਤੁਹਾਡੀ ਤੇ ਗੋਪੜੀ ਹੈ। ਅੱਛਾ, ਹਾਂਜੀ। ਚਲੋ ਗੱਲ ਜਿਹੜੀ ਚੱਲ ਰਹੀ ਹੈ ਵੀ ਅਸੀਂ ਨਾ ਇਹਨੂੰ ਸਿਰ ਤੇ ਬਿਠਾ ਲੈਣੇ, ਸਾਨੂੰ ਨਾ ਟੋਕਰਾ ਭਰ ਕੇ ਸਫਲਤਾ ਚਾਹੀਦੀ ਹੈ। ਜੇ ਕੋਈ ਚੀਜ਼ ਨਹੀਂ ਮਿਲੀ, ਅਸੀਂ ਨਾ ਆਪਣੇ ਨਿਆਣਿਆਂ ਤੱਕ ਨੂੰ ਕਹਿ ਦਿੰਨੇ, बेटा उसके 90% आए हैं, तुम्हारे 95% ना आए, फिर देखना। इदां बिहार दे विच कहंदे अमेरिका दे विच ये भाषा नहीं वरती जांदी। कहण दा मतलब ये है कि जिहड़ा असीं निक्के निक्के नियाणिਆਂ ਦੇ ਉੱਪਰ ਵੀ ਨਾ ਆਪਣੀ ਐਕਸਪੈਕਟੇਸ਼ਨਸ ਦਾ ਬੋਝ ਲੱਦ ਦਿੰਦੇ ਆ। ਹੌਲੀ 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 ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਭੰਡਾ ਭੰਡਾਰੀਆ ਕਿੰਨਾ ਕੁ ਭਾਰ ਇੱਕ ਮੁੱਠੀ ਚੱਕ ਲੈ ਦੂਜੀ ਤਿਆਰ। ਬਿਲਕੁਲ ਜੀ, ਗੱਲ ਅਸੀਂ ਚਾਹੇ ਅਸੀਂ ਨੂੰ ਹਾਸੇ ਚ ਪਾ ਕੇ ਗੱਲ ਅਸੀਂ ਜਿੰਨੀ ਮਰਜ਼ੀ ਅਸੀਂ ਟਾਲਣ ਦੀ ਕੋਸ਼ਿਸ਼ ਕਰ ਲਈਏ, ਪਰ ਇਹ ਸੱਜਣੋ ਮਿੱਤਰੋ ਪਿਆਰਿਓ ਬੇਲੀਓ ਸਹੇਲੀਓ ਗੱਲ ਟਲਣੀ ਨਹੀਂ। ਸਭ ਤੋਂ ਵੱਡਾ ਰੀਜ਼ਨ ਜੇਕਰ ਸਾਡੀਆਂ ਫੈਮਿਲੀ ਪ੍ਰੋਬਲਮਸ ਹੈਗੀਆਂ, ਹਾਂਜੀ ਠੀਕ ਹੈ ਨਾ, ਤੇ ਇਹਦਾ ਮਤਲਬ ਘਰ ਦੇ ਵਿੱਚ ਜਿਹੜਾ ਬੰਦਾ ਕਮਾਊ ਆ ਉਹਨੂੰ ਜਾਂ ਤਾਂ ਤੀਵੀਂ ਨਹੀਂ ਟਿਕਣ ਦਿੰਦੀ ਜੀ, ਠੀਕ ਹੈ, ਜਾਂ ਫਿਰ ਬੱਚੇ ਨਹੀਂ ਟਿਕਣ ਦਿੰਦੇ, ਜਾਂ ਉਹ ਆਪ ਵਿਚਾਰਾ ਕੰਮ ਕਰ ਕਰਕੇ ਥੱਕ ਗਿਆ, ਅੱਕ ਗਿਆ, ਹੁਣ ਜ਼ਿੰਦਗੀ ਦਾ ਬੋਝ ਜਿਹੜਾ ਆ ਉਹਨੂੰ ਭਾਰਾ ਭਾਰਾ ਲੱਗਣ ਲੱਗ ਪਿਆ, ਹੁਣ ਉਹ ਅੱਗੇ ਨਹੀਂ ਵੱਧ ਸਕਦਾ, ਇਸ ਕਰਕੇ ਉਹ ਖੁਦਕੁਸ਼ੀ ਦੇ ਰਾਹ ਪੈ ਜਾਂਦਾ ਹੈ। ਹੁਣ ਦੇਖੋ ਜਿਹੜਾ ਬੰਦਾ ਮੰਨ ਲਓ ਘਰੋਂ ਕਮਾਉਣ ਜਾਂਦਾ ਹੈ, ਵਾਪਸ ਉਹਨੇ ਘਰ ਆਉਣਾ, ਪੰਛੀ ਸਵੇਰੇ ਚੋਗਾ ਚੁਗਣ ਜਾਂਦੇ, ਸ਼ਾਮ ਨੂੰ ਵਾਪਸ ਆਲਣੇ ਨੂੰ ਪਰਤਦੇ ਆ। ਜੇਕਰ ਉਹਨਾਂ ਨੂੰ ਆਲਣੇ ਦੇ ਵਿੱਚ ਰਹਿਣ ਨੂੰ ਜਗ੍ਹਾ ਨਾ ਮਿਲੇ, ਜੇਕਰ ਇਸੇ ਤਰ੍ਹਾਂ ਘਰ ਚੈਨ ਨਾ ਮਿਲੇ, ਸਭ ਤੋਂ ਵੱਡੀ ਗੱਲ ਚੈਨ ਨਾ ਮਿਲੇ, ਤੁਸੀਂ ਘਰ ਆਇਆਂ ਨੂੰ ਇੱਕ ਪਿਆਰੀ ਜਿਹੀ ਸਮਾਈਲ ਦੇ ਦਿਓ ਨਾ। ਇਹ ਖਾਸ ਤੌਰ ਤੇ ਬੰਦਿਆ ਪੱਖੀ ਜ਼ਿਆਦਾ ਹੋ ਰਿਹਾ ਪ੍ਰੋਗਰਾਮ ਇਸ ਕਰਕੇ ਕਿਉਂਕਿ ਉਹਨਾਂ ਦੀ ਖੁਦਕੁਸ਼ੀਆਂ ਕਰਨ ਦੀ ਜਿਹੜੀ ਰੇਸ਼ੋ ਦੁੱਗਣੀ ਜ਼ਿਆਦਾ ਆ, ਔਰ ਉਹਦੇ ਰੀਜ਼ਨ ਬਹੁਤ ਸਾਰੇ ਨੇ। ਉਹ ਰੀਜ਼ਨਸ ਹੋਰ ਵੀ ਕੀ ਨੇ, ਉਹਨਾਂ ਬਾਰੇ ਕੀ ਹੱਲ ਕੱਢ ਸਕਦੇ ਆ, ਗੱਲ ਕਰਦੇ ਆ ਕਿ ਗਾਣੇ ਤੋਂ ਬਾਅਦ।
ਪੰਜਾਬੀ ਰੇਡੀਓ USA ਤੁਸੀਂ ਸੁਣ ਰਹੇ ਹੋ ਤੇ ਅਸੀਂ ਗੱਲਬਾਤ ਕਰ ਰਹੇ ਹਾਂ ਖੁਦਕੁਸ਼ੀਆਂ ਦੀ ਵੱਧਦੀ ਹੋਈ ਦਰ ਦੀ। ਜੀ। ਘਰ ਦੇ ਵਿੱਚੋਂ ਕਹਿੰਦੇ ਇਹ ਖੁਦਕੁਸ਼ੀਆਂ ਦਾ ਬੀਜ ਜਿਹੜਾ ਬੀਜਿਆ ਜਾਂਦਾ ਹੈ। ਘਰ ਵਾਲੀ ਦਾ ਆਪਣੇ ਘਰ ਵਾਲੇ ਦੇ ਨਾਲ ਲੜਨਾ ਹੈ, ਜਾਂ ਘਰ ਵਾਲੇ ਦਾ ਆਪਣੀ ਘਰ ਵਾਲੀ ਨੂੰ ਤੰਗ ਕਰਨਾ ਹੈ ਕਿ ਤੂੰ ਦਾਜ ਘੱਟ ਲੈ ਕੇ ਆਈ ਹੈ, ਤੂੰ ਤਾਂ ਸੋਹਣੀ ਨਹੀਂ ਲੱਗਦੀ ਮੈਨੂੰ, ਮੋਟੀ ਹੋ ਗਈ, ਤੂੰ ਤਾਂ ਮੋਟੀ ਹੋ ਗਈ ਹੈ, ਤੂੰ ਤਾਂ ਏਦਾਂ ਹੋ ਗਈ ਹੈ, ਬੱਚਾ ਨਹੀਂ ਮੈਨੂੰ ਦੇ ਸਕੀ ਜਾਂ ਮੁੰਡਾ ਨਹੀਂ ਜੰਮ ਸਕੀ। ਹਾਂ, ਦੇਖੋ ਬਹੁਤ ਸਾਰੇ ਕਾਰਨ ਨੇ ਉਹਦੇ ਵਿੱਚ। ਇਹ ਜਿਹੜੇ ਕਾਰਨ ਇਹਨਾਂ ਦੇ ਕਰਕੇ ਆਪਸ ਦੇ ਵਿੱਚ ਟਕਰਾਅ ਹੋ ਜਾਂਦਾ ਹੈ। ਹਾਂਜੀ, ਠੀਕ ਹੈ ਨਾ। ਇਸ ਟਕਰਾਅ ਦੇ ਨਾਲ ਇਸ ਟਕਰਾਅ ਨੂੰ ਇੱਕ ਰਬੜ ਆ, ਜਿੰਨੀ ਖਿੱਚਦੇ ਜਾਓਗੇ ਉਹ ਖਿੱਚੀ ਜਾਣੀ ਹੈ, ਅੰਤ ਨੂੰ ਜਾ ਕੇ ਟੁੱਟ ਜਾਣੀ ਹੈ। ਇਸੇ ਤਰ੍ਹਾਂ ਰਿਸ਼ਤਿਆਂ ਦੇ ਹਾਲਾਤ ਬਣੇ ਹੋਏ ਨੇ ਕਿ ਬੰਦਾ ਫਿਰ ਜਦੋਂ ਖਿੱਚਦਾ ਜਾਂਦਾ ਨੂੰਹ ਸੱਸ ਦੀ ਨਹੀਂ ਆਪਸ ਦੇ ਵਿੱਚ ਬਣਦੀ। ਜਦੋਂ ਨੂੰਹ ਸੱਸ ਆਪਸ ਦੇ ਵਿੱਚ ਲੜਦੀਆਂ ਨੇ, ਕਦੇ ਉਹਨਾਂ ਨੇ ਸੋਚਿਆ ਕਿ ਇਸ ਲੜਾਈ ਦੇ ਵਿੱਚ ਜਿਹੜਾ ਬੰਦਾ ਘਰੋਂ ਸਵੇਰੇ ਕੰਮ ਤੇ ਜਾਂਦਾ, ਸ਼ਾਮ ਨੂੰ ਕੰਮ ਤੋਂ ਵਾਪਸ ਆਉਂਦਾ, ਉਹਦੇ ਉੱਪਰ ਕੀ ਬੀਤਦੀ ਆ? ਬਿਲਕੁਲ ਜੀ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਬੰਦਾ ਜਿਹੜਾ ਤੁਹਾਡੇ ਤੋਂ ਕਿਸੇ ਚੀਜ਼ ਦੀ ਤਵੱਕੋ ਨਹੀਂ ਕਰਦਾ, ਤੁਹਾਡੇ ਲਈ ਘਰੋਂ ਕਮਾਉਣ ਲਈ ਨਿਕਲਦਾ ਹੈ, ਆਣ ਕੇ ਤੁਸੀਂ ਸਾਰੀਆਂ ਡਿਮਾਂਡਾਂ, ਮੇਰੇ ਲਈ ਸਬਜ਼ੀ ਲੈ ਆਇਓ ਜੀ, ਧਨੀਆ ਲੈ ਆਇਓ, ਚਵਾਕਾਂ ਲਈ ਆ ਲੈ ਆਇਓ ਜੀ, ਜਾਂ ਮੈਨੂੰ ਗਹਿਣੇ ਚਾਹੀਦੇ ਨੇ, ਜਾਂ ਮੈਨੂੰ ਕੱਪੜੇ ਚਾਹੀਦੇ ਨੇ, ਬੀਜੀ ਦੀਆਂ ਦਵਾਈਆਂ ਨੇ, ਬਾਪੂ ਜੀ ਦੀ ਐਨਕ ਠੀਕ ਕਰਾਉਣੀ ਹੈ। 3600 ਚੀਜ਼ਾਂ ਦੀ ਡਿਮਾਂਡ ਸਾਰੀਆਂ ਦੀਆਂ ਸਾਰੀਆਂ ਅਸੀਂ ਉਸ ਆਦਮੀ ਦੇ ਅੱਗੇ ਰੱਖ ਦਿੰਦੇ ਹਾਂ। ਦੇਖੋ, ਇੱਕ ਨਿੱਕਾ ਜਿਹਾ ਤੁਹਾਨੂੰ ਇੱਕ ਮਸਲਾ ਦੱਸ ਕੇ ਇੱਥੋਂ ਆਪਾਂ ਗੀਤ ਸੰਗੀਤ ਵੱਲ ਵਧਾਂਗੇ। ਨਿੱਕਾ ਜਿਹਾ, ਜਦੋਂ ਤੁਹਾਡਾ ਘਰ ਵਾਲਾ ਬਹੁਤੀਆਂ ਚੀਜ਼ਾਂ ਭੁੱਲਣ ਲੱਗ ਜਵੇ, ਠੀਕ, ਉਹ ਬਾਜ਼ਾਰ ਗਿਆ, ਤੁਸੀਂ ਉਹਨੂੰ ਡਿਮਾਂਡਾਂ ਪਾਈਆਂ, ਉਹ ਭੁੱਲਣ ਲੱਗ ਜਵੇ ਕਿ ਆ ਨਹੀਂ ਲਿਆਂਦਾ, ਉਹ ਨਹੀਂ ਲਿਆਂਦਾ, ਏਦਾਂ ਨਹੀਂ ਲਿਆਂਦਾ, ਉਦਾਂ ਲਿਆਂਦਾ, ਤਾਂ ਤੁਸੀਂ ਸਮਝ ਲਓ ਤੁਹਾਨੂੰ ਪਹਿਰਾ ਦੇਣ ਦੀ ਜ਼ਰੂਰਤ ਹੈ। ਉਹ ਬੰਦਾ ਇਸ ਵੇਲੇ ਮਾਨਸਿਕ ਦਬਾਅ ਦੇ ਵਿੱਚ ਕੰਮ ਕਰ ਰਿਹਾ ਹੈ। ਅਸੀਂ ਉਲਟਾ ਝਿੜਕਣ ਲੱਗ ਪੈਨੇ ਜੋਗੀ ਜੀ। ਹਾਂ, ਆਉਂਦਿਆਂ ਨੂੰ ਬਹਾਰੀ ਖੜੀ ਹੁੰਦੀ ਹੈ। ਦੇਖੋ ਜੀ, ਗੱਲ ਏਦਾਂ ਹੈ ਕਿ ਜੇਕਰ ਉਹ ਆਪਣੀ ਮਾਂ ਦੀ ਦਵਾਈ ਨਹੀਂ ਲੈ ਕੇ ਆਇਆ, ਜਾਂ ਕੋਈ ਚੀਜ਼ ਭੁੱਲ ਗਿਆ, ਕੋਈ ਦਾਲ ਸਬਜ਼ੀ ਕੋਈ ਮੰਗਾਈ ਸੀ, ਜਾਂ ਕੁਝ ਵੀ ਆਪਣਾ ਲਟਰਮ ਬਟਰਮ ਜੋ ਜਵਾਕਾਂ ਨੇ ਮੰਗਾਇਆ ਸੀ, ਜਾਂ ਕੁਝ ਵੀ ਹੈ, ਜਾਂ ਉਹਦੇ ਕੋਈ ਪ੍ਰਾਹੁਣੇ ਆਏ ਸੀ, ਉਹ ਨਹੀਂ ਲਿਆ ਸਕਿਆ, ਉਹ ਜਦੋਂ ਵਾਪਸ ਆਉਂਦਾ ਹੈ, ਉਹਨੂੰ ਤੁਸੀਂ ਕੋਈ ਘਰ ਦੇ ਵਿੱਚ ਉਹਦੀ ਆਓ ਭਗਤਾ ਕੀ ਕਰਨੀ ਹੈ, ਪਾਣੀ ਧਾਣੀ ਚਾਹ ਰੋਟੀ ਫੁਲਕਾ ਕੀ ਪੁੱਛਣਾ ਹੈ, ਉਲਟਾ ਤੁਸੀਂ ਚਾਰੇ ਖੁਰ ਚੁੱਕ ਕੇ ਪੈ ਜਾਂਦੇ ਹੋ। ਅੱਛਾ, ਸਭ ਤੋਂ ਵੱਡੀ ਗੱਲ ਇਹ ਹੈ ਜੋਗੀ ਜੀ, ਇੱਥੇ ਤੁਹਾਨੂੰ ਟੋਕ ਰਹੀ ਹੈ, ਮਾਫੀ ਚਾਹੂੰਗੀ। ਆਮ ਤੌਰ ਤੇ ਕੀ ਹੁੰਦਾ, ਜਿੱਦਾਂ ਹੀ ਬੰਦਾ ਆਉਂਦਾ, ਜਿਸ ਵੇਲੇ ਉਹ ਰੋਟੀ ਖਾਣ ਲੱਗਦਾ ਨਾ, ਇਹ ਬਹੁਤੇ ਘਰਾਂ ਦਾ ਸੱਚ ਹੈ, ਜਿਸ ਵੇਲੇ ਉਹ ਵਿਚਾਰਾ ਰੋਟੀ ਖਾਣ ਲੱਗਦਾ ਨਾ, ਤੁਹਾਡੀ ਮਾਂ ਨੇ ਅੱਜ ਮੈਨੂੰ ਆਹ ਕਹਿਤਾ ਸੀ, ਆਪਣੀ ਸਮਝਾ ਲਓ ਆਪਣੀ ਭੈਣ ਨੂੰ, ਮੈਨੂੰ ਫੋਨ ਕਰਕੇ ਕਹਿੰਦੀ ਸੀਗੀ, ਆ ਲਾਂਬਿਆਂ ਦੀ ਜਿਹੜੀ ਝੜੀ ਲੱਗ ਜਾਂਦੀ ਹੈ ਨਾ, ਖਾਸ ਤੌਰ ਤੇ ਰੋਟੀ ਖਾਂਦੇ ਬੰਦੇ ਦੀ, ਉਹ ਸਭ ਤੋਂ ਗਲਤ ਚੀਜ਼ ਹੈ। ਕਦੀ ਤੁਸੀਂ ਪੁੱਛਿਆ ਵੀ ਤੇਰਾ ਆਫਿਸ 'ਚ ਦਿਨ ਕਿਹੋ ਜਿਹਾ ਰਿਹਾ, ਤੂੰ ਕੰਮ ਤੇ ਸੀ ਅੱਜ ਸਾਰਾ ਦਿਨ, ਤੈਨੂੰ ਬੌਸ ਨੇ ਕੁਝ ਕਿਹਾ ਤੇ ਨਹੀਂ? ਸੋਚੋ ਵੀ ਅਗਲਾ ਉੱਥੇ ਦੀਆਂ ਸਿਚੁਏਸ਼ਨਸ ਦੇ ਨਾਲ ਕਿਵੇਂ ਚੱਲਦਾ ਹੋਊਗਾ। ਘਰ ਉਹਨੂੰ ਚਾਹੀਦਾ ਆਪਣਾਪਣ, ਬਾਹਰ ਆਪਣਾਪਣ ਨਹੀਂ ਹੈ, ਘਰ ਉਹਨੂੰ ਆਪਣਾਪਣ ਚਾਹੀਦਾ ਹੈ। ਪਰ ਘਰ ਜਿਸ ਵੇਲੇ ਉਹ ਰੋਟੀ ਟੁੱਕ ਖਾਣ ਲੱਗਾ ਹੈ, ਜਾਂ ਉਦਾਂ ਹੀ ਘਰ ਵੜਿਆ ਹੈ, ਜਾਂ ਰਾਤੀ ਚੈਨ ਦੀ ਨੀਂਦ ਥੱਕ ਕੇ ਟੁੱਟ ਕੇ ਸੌਣ ਲੱਗਾ ਹੈ, ਤੁਸੀਂ ਪੂਰੀ ਆਪਣੀ ਰਾਮ ਕਹਾਣੀ ਆਪਣੇ ਰੋਸੇ ਲੈ ਕੇ ਬਹਿ ਜਾਂਦੀ ਹੋ, ਤੇ ਨਤੀਜਾ ਟੈਨਸ਼ਨ ਦੇ ਉੱਪਰ ਇੱਕ ਹੋਰ ਟੈਨਸ਼ਨ, ਨਤੀਜਾ ਭੰਡਾ ਭੰਡਾਰੀਆ ਕਿੰਨਾ ਕੁ ਭਾਰ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਚੱਲ ਰਿਹਾ ਜੀ, ਨਜ਼ਰੀਆ ਤੇ ਗੱਲਾਂ ਹੋ ਰਹੀਆਂ ਨੇ ਖੁਦਕੁਸ਼ੀਆਂ ਦੀਆਂ। ਦੇਖੋ, ਇੱਥੇ ਅਸੀਂ ਕਰਜ਼ੇ ਵੀ ਚੁੱਕੇ ਨੇ ਜੀ। ਕਰਜ਼ੇ ਕਿਉਂ ਚੁੱਕੇ ਨੇ ਪੰਜਾਬ ਦੀ, ਜੇਕਰ ਅਸੀਂ ਗੱਲ ਕਰੀਏ, ਜਾਂ ਖੇਤੀਬਾੜੀ ਵਾਸਤੇ, ਤੇ ਜਾਂ ਫਿਰ ਬੱਚਿਆਂ ਨੂੰ ਬਾਹਰ ਭੇਜਣ ਦੇ ਵਾਸਤੇ। ਬਿਲਕੁਲ ਜੀ। ਹੁਣ ਜਿਹੜਾ ਬੱਚਾ ਇੱਧਰ ਕੈਨੇਡਾ ਦੀ ਜਿਹੜੀ ਗੱਲ ਆਪਾਂ ਕਰ ਰਹੇ ਸੀਗੇ, ਉਹ ਉਧਰ ਜਦੋਂ ਕੈਨੇਡਾ ਦੇ ਵਿੱਚ ਪੂਰਾ ਹੋਇਆ, ਉਹਦੀ ਲਾਸ਼ ਲਟਕਦੀ ਮਿਲੀ, ਉਸ ਫਾਂਸੀ ਦੇ ਫੰਦੇ ਤੇ, ਉਸ ਫਟਕਣ ਤੇ ਉਹਨਾਂ ਮਾਂ-ਬਾਪ ਦੇ ਸੁਪਨੇ ਕਿੰਨੇ ਲਟਕੇ ਹੋਣਗੇ। ਬਿਲਕੁਲ। ਜਿਹੜਾ ਬੱਚਾ ਇਹ ਕਹਿ ਕੇ ਆਪਣੇ ਘਰੋਂ ਨਿਕਲਿਆ ਕਿ ਮੇਰਾ ਇੰਡੀਆ ਦੇ ਵਿੱਚ ਮੇਰੀ ਪੜ੍ਹਾਈ ਦਾ ਮੁੱਲ ਨਹੀਂ ਪੈਣਾ, ਮੈਂ ਬੇਗਾਨੀ ਧਰਤੀ ਦੇ ਉੱਪਰ, ਉਧਰ ਦੀਆਂ ਸਰਕਾਰਾਂ ਚੰਗੀਆਂ ਨੇ, ਸਿਸਟਮ ਚੰਗੇ ਨੇ, ਮੇਰੀ ਪੜ੍ਹਾਈ ਦਾ ਮੁੱਲ ਪੈ ਜਾਏਗਾ, ਮੈਂ ਏਦਾਂ ਕਰ ਦੂੰ, ਮੈਂ ਸੁਪਨੇ ਲੈ ਕੇ, ਸੁਪਨੇ ਹਜ਼ਾਰਾਂ ਸੁਪਨੇ ਅੱਖਾਂ ਦੇ ਸੁਪਨੇ ਲੈ ਕੇ ਗਿਆ ਸੀ, ਉਹਨਾਂ ਦੇ ਸੁਪਨੇ ਜਦੋਂ ਲਟਕਦੇ ਮਿਲੇ ਹੋਣਗੇ ਉਸ ਘਰ ਦੇ ਵਿੱਚ, ਜਿਸ ਘਰ ਨੇ ਕਰਜ਼ਾ ਚੁੱਕ ਕੇ ਆਪਣੇ ਪੁੱਤ ਨੂੰ ਭੇਜਿਆ, ਐਸੀ ਕਿਹੜੀ ਮਜਬੂਰੀ ਪੈ ਗਈ ਸੀ ਕਿ ਉਹ ਫਾਹਾ ਲੈ ਗਿਆ ਜੀ। ਠੀਕ ਹੈ ਨਾ। ਦੇਖੋ, ਕਾਰਨ ਕੋਈ ਵੀ ਹੋ ਸਕਦੇ ਨੇ, ਪਰ ਅਸੀਂ ਇਸ ਕਰਕੇ ਇਸ ਗੱਲ ਨੂੰ ਵਿਚਾਰ ਰਹੇ ਹਾਂ ਕਿ ਯਾਰ ਇਸ ਤਰ੍ਹਾਂ ਹੁੰਦਾ ਆ। ਬਹੁਤ ਸਾਰੇ ਬੱਚੇ ਜਿਹੜੇ ਆ ਖੁਦਕੁਸ਼ੀਆਂ ਦੇ ਰਾਹ ਤੇ ਤੁਰ ਪਏ ਨੇ। ਇਹ ਉਮਰਾਂ ਜਿਹੜੀਆਂ ਖੁਦਕੁਸ਼ੀਆਂ ਦੀਆਂ, ਕਈ ਵਾਰ ਏਦਾਂ ਹੁੰਦਾ ਸੀ ਕਿ ਬਜ਼ੁਰਗ ਜਿਹੜੇ ਆ ਕੋਈ ਪੁਰਾਣੇ ਜੀ,
ਪੁਰਾਣੇ ਸਮੇਂ ਦੀ ਗੱਲ ਕਰਦੇ ਹਾਂ ਕਿ ਬਜ਼ੁਰਗਾਂ ਦੀਆਂ ਬਿਮਾਰੀਆਂ ਠੀਕ ਨਹੀਂ ਹੋਣੀਆਂ, ਉਹਨਾਂ ਨੇ ਵਿਚਾਰਿਆਂ ਨੇ ਬਿਮਾਰੀਆਂ ਦੇ ਨਾਲ ਜੂਝਦੇ ਰਹਿਣਾ, ਲੜਦੇ ਰਹਿਣਾ, ਔਰ ਕਈ ਵਾਰ ਇਦਾਂ ਹੋਣਾ ਕਿ ਬਿਮਾਰੀ ਜਦੋਂ ਠੀਕ ਹੀ ਨਹੀਂ ਹੋਣੀ, ਅੰਤ ਜਾ ਕੇ ਉਹਨਾਂ ਨੇ ਖੂਹ ਦੇ ਵਿੱਚ ਛਾਲ ਮਾਰ ਦੇਣੀ। ਆਹ ਹੀ ਆਤਮ ਹੱਤਿਆ ਦਾ ਇੱਕ ਸਾਧਨ ਸੀਗਾ। ਅੱਜ ਕੱਲ ਤੇ ਸਾਧਨ ਹੀ ਬਹੁਤ ਦਰਦਨਾਕ ਮੌਤ ਤੋਂ ਵੀ ਨਹੀਂ ਡਰਦੇ ਵੀ ਉਹਦਾ ਅੰਜਾਮ ਕੀ ਹੋਏਗਾ। ਅੰਜਾਮ ਦੇਖੋ, ਮੇਰੀ ਗੱਲ ਸੁਣ ਲਓ, ਬੰਦਾ ਕੋਈ ਵੀ ਘਰੋਂ ਚੱਲ ਜਾਣਾ, ਚਾਹੇ ਉਮਰ ਦਰਾਜ਼ ਹੋਵੇ ਜਾਂ ਛੋਟਾ ਹੋਵੇ, ਠੀਕ ਹੈ ਨਾ, ਦੁੱਖ ਦੋਨਾਂ ਦਾ ਹੀ ਹੈ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਨ੍ਹਾਂ ਦੇ ਮੋਢਿਆਂ ਤੇ ਪੂਰੇ ਪਰਿਵਾਰ ਦੇ ਸੁਪਨੇ ਸੀ, ਪੂਰੇ ਪਰਿਵਾਰ ਦੇ ਸੁਪਨੇ ਲੱਦ ਕੇ ਜੱਫੀਆਂ ਪਾ ਕੇ ਜਿਹੜਾ ਘਰੋਂ ਨਿਕਲਿਆ, ਉਹ ਵਾਪਸ ਆਪਣੇ ਘਰ ਨਹੀਂ ਪਰਤਿਆ ਤੇ ਆਪਣੇ ਘਰ ਉਹਦੀ ਲਾਸ਼ ਲਿਆਉਣ ਦੇ ਲਈ ਵੀ ਮਾਪਿਆਂ ਨੂੰ ਦਰ-ਦਰ ਦੀਆਂ ਟੋਕਰਾਂ ਖਾਣੀਆਂ ਪੈਣ। ਤੇ ਇੱਥੇ ਅਸੀਂ ਕੀ ਸਮਝਾਂਗੇ ਕਿ ਸਾਡੀਆਂ ਖੁਸ਼ੀਆਂ ਨੂੰ ਗ੍ਰਹਿਣ ਕਿੱਥੇ ਲੱਗਾ? ਅਸੀਂ ਕਿਉਂ ਏਡੇ ਵੱਡੇ ਵੱਡੇ ਸੁਪਨੇ ਦੇਖ ਲਏ ਕਿ ਜਿਹੜੇ ਸਾਡੀਆਂ ਨਿੱਕੀਆਂ ਨਿੱਕੀਆਂ ਅੱਖਾਂ ਦੇ ਵਿੱਚ ਸਮਾ ਨਹੀਂ ਸਕੇ? ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਕਿਸੇ ਦੀ ਮੌਤ ਹਾਦਸੇ ਦੇ ਵਿੱਚ ਹੁੰਦੀ ਹੈ ਨਾ, ਜਿਵੇਂ ਗਾਇਕ ਦਿਲਜਾਨ ਦੀ ਹੋਈ ਹੈ, ਤਾਂ ਫਿਰ ਤੁਸੀਂ ਭਾਣਾ ਮੰਨ ਲੈਂਦੇ ਹੋ ਹੌਲੀ ਹੌਲੀ। ਪਹਿਲਾਂ ਤੁਸੀਂ ਲੜਦੇ ਹੋ। ਮੈਂ ਨਾ ਇੱਕ ਫਿਲਮ ਦੇਖ ਰਹੀ ਸੀ ਜੋਗੀ ਜੀ, ਉਹਦੇ ਵਿੱਚ ਇੱਕ ਗੱਲ ਬੜੀ ਸੋਹਣੀ ਲੱਗੀ ਮੈਨੂੰ, ਇੱਕ ਡਾਇਲੌਗ ਸੀ, ਕਹਿੰਦੇ ਕਿ ਇਹ ਨਾ ਸਟੇਜਸ ਹੁੰਦੀਆਂ ਵੱਖਰੀਆਂ ਵੱਖਰੀਆਂ। ਸਭ ਤੋਂ ਪਹਿਲਾਂ ਤੁਸੀਂ ਐਂਗਰੀ ਹੁੰਦੇ ਹੋ, ਗੁੱਸਾ ਹੁੰਦੇ ਹੋ ਵੀ ਇਹ ਚੀਜ਼ ਮੈਨੂੰ ਹੀ ਵਾਪਰਨੀ ਸੀ, ਕੁਐਸਚਨ ਕਰਦੇ ਹੋ ਕਿਉਂ, ਮੈਂ ਹੀ ਕਿਉਂ, ਮੈਂ ਹੀ ਲੱਭਣਾ ਸੀ। ਫਿਰ ਤੁਸੀਂ ਉਹਨੂੰ ਹੌਲੀ 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 ਫਿਰ ਤੁਸੀਂ ਬਾਰਗੇਨਿੰਗ ਕਰਨ ਲੱਗਦੇ ਹੋ ਰੱਬ ਦੇ ਨਾਲ ਵੀ ਰੱਬਾ ਇਹਨੂੰ ਠੀਕ ਕਰ ਦੇ, ਆ ਸਹੀ ਕਰ ਦੇ, ਚੱਲ ਤੂੰ ਜੋ ਮੰਗੇ ਮੈਂ ਤੈਨੂੰ ਦਊਂ, ਦੇ ਤਾਂ ਕੀ ਸਕਦੇ ਹੋ, ਫਿਰ ਵੀ ਆਪਾਂ ਕਹਿੰਦੇ ਆ ਹਨਾ। ਉਸ ਤੋਂ ਬਾਅਦ ਉਹ ਵੀ ਸਟੇਜ ਨਿਕਲ ਜਾਂਦੀ ਹੈ, ਫਿਰ ਆਉਂਦੀ ਹੈ ਅਸੈਪਟੈਂਸ, ਉਸ ਚੀਜ਼ ਨੂੰ ਮੰਨ ਲੈਂਦੇ ਹੋ। ਉਹੀ ਆਖਰੀ ਸਟੇਜ ਹੈ ਜਦੋਂ ਤੁਸੀਂ ਉਸ ਚੀਜ਼ ਦੇ ਵਿੱਚ ਪੂਰੀ ਤਰ੍ਹਾਂ ਢਲ ਜਾਂਦੇ ਹੋ। ਸੋ ਅਸੈਪਟੈਂਸ ਜਿਹੜੀ ਹੁੰਦੀ ਹੈ, ਭਾਣਾ ਮੰਨਣਾ ਜਿਹੜਾ ਹੁੰਦਾ ਹੈ, ਉਹ ਤੁਸੀਂ ਕਿਸੇ ਹਾਦਸੇ ਦੇ ਵਿੱਚ ਤਾਂ ਮੰਨ ਸਕਦੇ ਹੋ, ਪਰ ਖੁਦਕੁਸ਼ੀਆਂ ਦੀ ਸਭ ਤੋਂ ਵੱਡੀ ਤਰਾਸਦੀ ਇਹ ਹੈ ਕਿ ਪਿੱਛੇ ਜੋ ਪਰਿਵਾਰ ਬਚਦਾ ਹੈ ਉਹ ਸਵਾਲਾਂ ਦੇ ਨਾਲ ਹੀ ਜੂਝਦਾ ਰਹਿੰਦਾ ਵੀ ਆਖਰ ਕਿਉਂ, ਵੀ ਰੀਜ਼ਨ ਕੀ ਸੀ, ਕਾਰਨ ਕੀ ਸੀ। ਬਿਲਕੁਲ ਜੀ, ਔਰ ਇਸੇ ਕਰਕੇ ਇਹ ਕਾਰਨ ਜਿਹੜੇ ਆ ਬਹੁਤ ਸਾਰੇ ਨੇ ਜਿਹੜੇ ਤੁਹਾਨੂੰ ਦੱਸੇ ਨੇ, ਉਹਨਾਂ ਦੇ ਵਿੱਚ ਦੇਖੋ ਇਹ ਕਾਰਨ ਜਿਹੜੇ ਵਾਰ-ਵਾਰ ਅਸੀਂ ਰਿਪੀਟ ਕਰਦੇ ਰਹੀਏ, ਸਾਨੂੰ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਆਪਣੇ ਘਰਾਂ ਦਾ ਮਾਹੌਲ। ਇੱਕ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਸੀਂ ਸ਼ੀਸ਼ਾ ਤੇ ਹੋ ਨਹੀਂ, ਕਿਸੇ ਦਾ ਮਨ ਪੜ ਸਕਦੇ ਹੋ, ਫਿਰ ਵੀ ਬੋਲਣਾ, ਕਮਿਊਨੀਕੇਸ਼ਨ ਬਹੁਤ ਜ਼ਰੂਰੀ ਹੈ। ਫੇਸਬੁੱਕ ਤੇ ਤੁਸੀਂ 50 ਤੋਂ 60 ਜਾਣਿਆਂ ਨੂੰ ਟੈਗ ਕਰਨ ਦੀ ਬਜਾਏ ਆਪਣੇ ਘਰ ਦੀਆਂ ਕੰਧਾਂ ਦੇ ਉੱਪਰ ਟੈਗ ਕਰੋ ਨਾ, ਇੱਕ ਦੂਜੇ ਨੂੰ ਟੈਗ ਕਰੋ। ਫੇਸਬੁੱਕ ਦੀਆਂ ਕੰਧਾਂ ਨਾਲੋਂ ਇੱਕ ਦੂਜੇ ਦੇ ਨਾਲ ਦਿਲ ਦੀ ਗੱਲ ਸਾਂਝੀ ਕਰੋ, ਇੱਕ ਦੂਸਰੇ ਦੇ ਦਿਲ ਦੀਆਂ ਕੰਧਾਂ ਦੇ ਉੱਪਰ ਕੁਝ ਚੰਗੀਆਂ ਚੰਗੀਆਂ ਚੀਜ਼ਾਂ ਟੰਗੋ ਤੇ ਤੁਹਾਨੂੰ ਉੱਥੋਂ ਪਰਿਵਾਰ ਦਾ ਮਾਹੌਲ ਮਿਲੇ। ਤੇ ਪਰਿਵਾਰ ਨੂੰ ਵੀ ਚਾਹੀਦਾ ਹੈ ਕਿ ਜਿਹੜਾ ਬੰਦਾ ਕੰਮ ਕਰਦਾ, ਜ਼ਿੰਮੇਵਾਰ ਆ, ਦੇਖੋ ਆਮ ਤੌਰ ਤੇ ਜਿਹੜੇ ਬੌਲਦ ਪੰਜਾਲੀ ਦੇ ਵਿੱਚ ਜੁੜਦੇ ਹੁੰਦੇ ਸੀ ਨਾ, ਉਹਨਾਂ ਨੂੰ ਅਗਲੇ ਉਹ ਪੱਠਿਆਂ ਵਾਲੀ ਰੇੜੀ ਨਾਲ ਨਹੀਂ ਸੀ ਜੋੜਦੇ ਹੁੰਦੇ। ਅੱਜ ਜਿਹੜੇ ਪੰਜਾਲੀ ਹੇਠਾਂ ਬੌਲਦ ਜੁੜੇ ਨੇ, ਉਹੀ ਕੋਲੂ ਨਾਲ ਜੁੜੇ ਹੋਏ ਨੇ, ਉਹੀ ਪੱਠੇ ਢੋਂਦੇ ਨੇ, ਉਹੀ ਸਾਰਾ ਕੁਝ ਕਰਦੇ ਨੇ। ਮੈਂ ਇਹਨੂੰ ਇਸ ਕਰਕੇ ਬੌਲਦ ਵਰਤ ਰਿਹਾ ਕਿਉਂਕਿ ਆਮ ਤੌਰ ਤੇ ਸਾਡੇ ਘਰਾਂ ਦੇ ਵਿੱਚ ਬੰਦਿਆਂ ਦੀ ਹਾਲਤ ਬੌਲਦਾਂ ਵਰਗੀ ਹੈ। ਬਿਲਕੁਲ ਜੀ। ਔਰ ਇਸ ਕਰਕੇ ਉਹ ਵਿਚਾਰੇ ਬੌਲਦ ਬਣ ਕੇ ਸਿਰ ਸੁੱਟ ਕੇ ਲੱਗੇ ਰਹਿੰਦੇ ਨੇ, ਪਰ ਆਖਰ ਨੂੰ ਬੰਦਾ ਬੰਦਾ ਹੀ ਹੁੰਦਾ ਹੈ। ਦਿਲ ਦੇ ਵਿੱਚ ਕਦੇ ਨਾ ਕਦੇ ਇਹ ਖਿਆਲ ਆ ਜਾਂਦਾ ਹੈ ਕਿ ਮੇਰੇ ਨਾਲ ਹੀ ਕਿਉਂ ਇਹ ਹੋ ਰਿਹਾ, ਮੈਂ ਇਸ ਜ਼ਿੰਦਗੀ ਨੂੰ ਜੀਣਾ ਹੁਣ ਨਹੀਂ ਚਾਹੁੰਦਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਆਮ ਤੌਰ ਤੇ ਅਸੀਂ ਬੰਦਿਆਂ ਨੂੰ ਸਟਰੋਂਗ ਕਹਿ ਦਿੰਦੇ ਆ ਜੀ, ਦਿਲ ਦੇ ਵਿੱਚ ਗੱਲਾਂ ਕਹਿ ਦਿੰਦੇ ਨੇ, ਰੋਂਦੇ ਨਹੀਂ ਆ, ਅੱਖਾਂ ਭਰਦੇ ਨਹੀਂ, ਦਿਖਾਉਂਦੇ ਨਹੀਂ ਆਪਣੇ ਹੰਝੂ। ਇਸ ਕਰਕੇ ਉਹਦਾ ਮਤਲਬ ਇਹ ਨਹੀਂ ਵੀ ਉਹ ਬਹੁਤ ਹੀ ਜ਼ਿਆਦਾ ਪੱਥਰ ਦਿਲ ਨੇ ਜਾਂ ਉਹਨਾਂ ਨੂੰ ਕਦੀ ਤਕਲੀਫ ਜਾਂ ਦਰਦ ਨਹੀਂ ਹੁੰਦਾ। ਮਰਦ ਕੋ ਦਰਦ ਹੋਤਾ ਹੈ, ਬਿਲਕੁਲ ਹੁੰਦਾ ਹੈ ਜੀ, ਔਰ ਇਹ ਦਰਦ ਬੜਾ ਖਤਰਨਾਕ ਹੁੰਦਾ ਹੈ। ਔਰ ਇਹ ਦਰਦ ਨਾ ਹੋਵੇ, ਇਸ ਕਰਕੇ ਸਮੁੱਚੇ ਪਰਿਵਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਣੇ ਉਹਨਾਂ ਬੰਦਿਆਂ ਨੂੰ, ਜਿਹੜੇ ਬੰਦੇ ਚੋਗਾ ਚੁਗਣ ਦੇ ਲਈ ਬਾਹਰ ਜਾਂਦੇ ਨੇ, ਸ਼ਾਮ ਨੂੰ ਆਪਣੇ ਆਲਣੇ ਨੂੰ ਪਰਤਦੇ ਨੇ, ਉਹਨਾਂ ਦੇ ਲਈ ਆਲਣੇ ਦਾ ਮਾਹੌਲ ਜਿਹੜਾ ਖੁਸ਼ਗਵਾਰ ਬਣਿਆ ਰਹੇ ਤਾਂ ਕਿ ਜ਼ਿੰਦਗੀ ਖੂਬਸੂਰਤ ਬਣੀ ਰਹੇ ਔਰ ਇਸੇ ਤਰ੍ਹਾਂ ਹੀ ਚੱਲਦੀ ਰਹੇ। ਫਿਲਹਾਲ ਪ੍ਰੋਗਰਾਮ ਦਾ ਸਮਾਂ ਖਤਮ ਹੋ ਗਿਆ ਜੀ। ਬਿਲਕੁਲ ਜੀ, ਦਿਓ ਇਜਾਜ਼ਤ ਮੈਨੂੰ ਰਮਨੀਕ ਨੂੰ ਤੇ ਮੈਨੂੰ ਚਰਨਜੀਤ ਜੋਗੀ ਨੂੰ, ਤੇ ਤੁਸੀਂ ਇਸੇ ਤਰ੍ਹਾਂ ਸੁਣਦੇ ਰਹਿਣਾ ਆਪਣੇ ਦਿਲ ਦੀ ਆਵਾਜ਼ ਪੰਜਾਬੀ ਦਾ ਮਾਣ ਪੰਜਾਬੀ ਰੇਡੀਓ USA। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਭਾਉਂਦਾ ਰੇਡੀਓ ਪੰਜਾਬੀ ਰੇਡੀਓ USA।